जुडिशरी ਨੂੰ ਅੱਗੋਂ ਨਕੇਲ ਪਾਉਣ ਲਈ ਜਾਂ ਪੂਰਾ ਹਿੰਦੂਤਵੀ ਬਣਾਉਣ ਲਈ ਜਿਹੜਾ ਲਾਅ ਇਹਨਾਂ ਦੀ ਪਾਰਲੀਮੈਂਟ ਨੇ ਬਣਾਇਆ ਉਹਨੂੰ ਸੁਪਰੀਮ ਕੋਰਟ ਨੇ ਸਟ੍ਰਾਈਕ ਡਾਊਨ ਕਰਤਾ। ਉਹਨੇ ਕਿਹਾ ਜੀ ਨਹੀਂ ਇਹਦੇ 'ਚ ਤੁਸੀਂ ਇੰਟਰਫੀਅਰ। ਵਾਈਸ ਪ੍ਰੈਜ਼ੀਡੈਂਟ ਕਹਿ ਰਿਹਾ ਹੈ ਕਿ ਵੀ ਜੇ ਅਸੀਂ ਲਾਅ ਵੀ ਨਹੀਂ ਬਣਾ ਸਕਦੇ, ਲਾਅ ਬਣਾਇਆ ਤੇ ਉਹ ਤੋੜ ਦਿੱਤਾ ਤੇ ਸਾਨੂੰ ਡੈਮੋਕ੍ਰੇਸੀ ਕੌਣ ਕਹੇਗਾ। It was a scenario perhaps unparalleled in the democratic history of the world। ਇਹ ਵਾਈਸ ਪ੍ਰੈਜ਼ੀਡੈਂਟ ਦਾ ਇਸ ਲੈਵਲ ਦਾ ਬਿਆਨ ਜਿਹਦੇ 'ਚ ਉਹ ਆਪਣੇ ਹੀ ਸੁਪਰੀਮ ਕੋਰਟ ਦੇ ਜਿਹੜੇ ਫੈਸਲੇ ਨੇ ਉਹਨਾਂ ਦੀਆਂ ਧੱਜੀਆਂ ਉਡਾ ਰਿਹਾ ਔਰ ਉਹਨਾਂ ਨੂੰ ਕਹਿ ਰਿਹਾ ਕਿ ਜੀ ਇਹ ਤਾਂ ਦੁਨੀਆ ਕਹੇਗੀ ਡੈਮੋਕ੍ਰੇਸੀ ਨਹੀਂ ਹੈ, ਅਸੀਂ ਲਾਅ ਬਣਾਇਆ ਸੁਪਰੀਮ ਕੋਰਟ ਨੇ ਤੋੜਤਾ। ਦਰਸ਼ਕੋ ਬ੍ਰੇਕ ਬਾਅਦ ਆਪਾਂ ਤੁਹਾਨੂੰ ਸਭ ਨੂੰ ਜੀ ਆਇਆਂ ਕਹਿੰਦੇ ਹਾਂ। ਸੋ ਭਾਰਤੀ ਜੁਡੀਸ਼ਰੀ ਸਿਸਟਮ ਦੇ ਹਵਾਲੇ ਨਾਲ ਗੱਲਬਾਤ ਕਰਨ ਜਾ ਰਹੇ ਹਾਂ ਕਿ ਭਾਰਤ ਦੇ ਵਾਈਸ ਪ੍ਰੈਜ਼ੀਡੈਂਟ ਧਾਨਕਰ ਨੇ ਭਾਰਤੀ ਜੁਡੀਸ਼ਰੀ ਸਿਸਟਮ ਦੀ ਨਿਖੇਧੀ ਕੀਤੀ ਹੈ। ਜਿਸ ਹਿੰਦੂਤਵੀ ਦਾ ਜੁਡੀਸ਼ਰੀ ਤੇ ਵਿਸ਼ਵਾਸ ਨਹੀਂ ਹੈ, ਜਦੋਂ ਕਿ ਜੁਡੀਸ਼ਰੀ ਹਿੰਦੂਤਵੀਆਂ ਦੇ ਇਸ਼ਾਰੇ ਤੇ ਨੱਚ ਰਹੀ ਹੈ, ਫਿਰ ਬਾਕੀਆਂ ਦਾ ਜੁਡੀਸ਼ਰੀ ਤੇ ਕਿੰਨਾ ਕੁ ਵਿਸ਼ਵਾਸ ਹੋ ਸਕਦਾ ਹੈ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਹੀ ਬਣੇ ਰਹਿਣਾ। ਦੇਖਣ ਸੁਣਨ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ ਜੀ। ਡਾਕਟਰ ਸਾਹਿਬ ਕੀ ਕਹਿਣਾ ਚਾਹੋਗੇ? ਦੇਖੋ, ਇੰਡੀਅਨ ਸਿਸਟਮ ਦਾ ਜਲੂਸ ਤਾਂ ਬਹੁਤ ਵਾਰ ਨਿਕਲਦਾ ਜ਼ਮਾਨੇ ਨੇ ਦੇਖਿਆ। ਅੱਛਾ। ਜੂਨ 84 ਦੇ ਹਮਲੇ ਵੇਲੇ ਜਿਹੜਾ ਇਹਨਾਂ ਦਾ ਬਣਾਇਆ ਪ੍ਰੈਜ਼ੀਡੈਂਟ ਸੀ ਜ਼ੈਲ ਸਿੰਘ, ਉਸ ਦੇ ਕਹਿਣ ਮੁਤਾਬਕ ਉਹਨੂੰ ਹਨੇਰੇ 'ਚ ਰੱਖਿਆ ਗਿਆ। ਨਵੰਬਰ 84 ਦੀ ਨਸਲਕੁਸ਼ੀ ਵੇਲੇ ਉਹਦੇ ਆਪਣੇ ਰਿਸ਼ਤੇਦਾਰ ਵੀ ਜਿਉਂਦੇ ਸਾੜੇ ਗਏ, ਉਹਨਾਂ ਦੀਆਂ ਡੈੱਡ ਬਾਡੀਜ਼ ਲੈਣ ਲਈ ਗਿਆਨੀ ਜ਼ੈਲ ਸਿੰਘ, ਮਦਨ ਲਾਲ ਖੁਰਾਨਾ ਜਿਹੜਾ ਦਿੱਲੀ ਦਾ ਰਿਹਾ ਪ੍ਰਬੰਧਕ, ਉਹਨੂੰ ਉਹ ਤਰਲਾ ਕਰ ਰਿਹਾ ਸੀ, ਉਹਨੂੰ ਕਹਿ ਰਿਹਾ ਸੀ ਕਿ ਮੈਂ ਪ੍ਰੈਜ਼ੀਡੈਂਟ ਆਫ ਇੰਡੀਆ ਤੇਰੇ ਤੋਂ ਨਹੀਂ ਮੰਗ ਰਿਹਾ ਇਹ ਫੇਵਰ, ਤੇਰਾ ਯਾਰ ਹੋਣ ਦੇ ਨਾਤੇ ਮੰਗ ਰਿਹਾ ਕਿ ਉਹ ਮੋਰਚਰੀ 'ਚੋਂ ਜਿਹੜਾ ਮੇਰੇ ਫਲਾਂ ਜਵਾਈ ਜਾਂ ਉਸ ਦਾ ਜਵਾਈ ਅੱਗੋਂ ਉਸ ਦੀ ਡੈੱਡ ਬਾਡੀ ਲਿਆ ਦੇ। ਸੋ ਇਹ ਤਾਂ ਨਜ਼ਰ ਆਉਂਦਾ ਰਿਹਾ ਕਿ ਭਾਈ ਕਿਵੇਂ ਔਰ ਜੁਡੀਸ਼ਰੀ ਕਿੱਥੇ ਖੜੀ ਹੈ ਤੇ ਐਗਜ਼ੈਕਟਿਵ ਕਿੱਥੇ ਖੜੀ ਹੈ ਤੇ ਬਿਊਰੋਕਰੇਸੀ ਕਿੱਥੇ ਖੜੀ ਹੈ। ਪਰ ਜਦੋਂ ਜਿਹੜਾ ਇਲੈਕਟਿਡ ਵਾਈਸ ਪ੍ਰੈਜ਼ੀਡੈਂਟ ਹੈ ਔਰ ਇਹ ਜਿਹੜਾ ਵਾਈਸ ਪ੍ਰੈਜ਼ੀਡੈਂਟ ਹੈ ਧਾਨਖਰ, ਇਹ ਆਮ ਬੰਦਾ ਨਹੀਂ ਹੈ, ਇਹ RSS ਦਾ ਹੀ ਆਈਡੀਓਲੌਗ ਟਾਈਪ ਬੰਦਾ ਹੈ। ਔਰ ਇਸ ਤਰ੍ਹਾਂ ਹੀ ਇਹਨਾਂ ਨੇ ਪਹਿਲਾਂ ਕਿਵੇਂ ਟਫ ਟਾਈਮ ਜਿਹੜਾ ਹੈ ਬੰਗਾਲ ਦੇ ਵਿੱਚ ਮਮਤਾ ਬੈਨਰਜੀ ਨੂੰ ਦਿੱਤਾ ਜਦੋਂ ਇਹਨੂੰ ਗਵਰਨਰ ਲਾਇਆ ਹੋਇਆ ਸੀ, ਹੁਣ ਇਹਨੂੰ ਵਾਈਸ ਪ੍ਰੈਜ਼ੀਡੈਂਟ ਬਣਾਇਆ ਹੋਇਆ। ਸੋ ਉਹਨਾਂ ਨੇ ਦੇਖਣਾ ਹੁੰਦਾ ਹੁਣ ਇਹੀ ਕ੍ਰਿਟਿਸਿਜ਼ਮ ਜਿਵੇਂ ਜੁਡੀਸ਼ਰੀ ਬਾਰੇ ਜੇ ਕੋਈ ਉੱਥੇ ਕਰਦਾ ਉਸ ਨੂੰ ਤਾਂ ਓਪਨ 'ਚ ਕੋਈ MP ਕਰੇ ਜਾਂ ਪਾਰਲੀਮੈਂਟ 'ਚ ਤਾਂ ਕਰ ਸਕਦਾ, ਪਰ ਬਾਹਰ ਨਿਕਲ ਕੇ ਕੋਈ ਬਿਆਨ ਦਿੰਦਾ ਤੇ ਉਸ ਦੇ ਉੱਤੇ ਅਦਾਲਤ ਦੀ ਅਵਹੇਲਨਾ ਜਿਹੜੀ ਹੈ ਉਸ ਦਾ ਮੁਕੱਦਮਾ ਚੱਲਦਾ ਹੈ। ਹੁਣ ਪ੍ਰੈਜ਼ੀਡੈਂਟ ਵਾਈਸ ਪ੍ਰੈਜ਼ੀਡੈਂਟ ਤਾਂ ਉਹਨਾਂ ਨੂੰ ਤਾਂ ਇੰਪਿਊਨਿਟੀ ਹੈ, ਜੋ ਮਰਜ਼ੀ ਕਹਿਣ। ਔਰ ਇਹ ਵਾਈਸ ਪ੍ਰੈਜ਼ੀਡੈਂਟ ਧਾਨਖਰ ਕਹਿ ਰਿਹਾ ਹੈ ਜੁਡੀਸ਼ੀਅਲ ਪਲੇਟਫਾਰਮ ਦੇ ਸੰਬੰਧੀ ਕਿ ਇਫ ਐਨੀ ਆਰਗੇਨਾਈਜੇਸ਼ਨ ਸਟ੍ਰਾਈਕਸ ਡਾਊਨ ਏ ਲਾਅ ਬਾਈ ਪਾਰਲੀਮੈਂਟ then it is not good for the democracy. And it would be difficult to say we are a democratic nation, he said addressing 83rd All India Presiding Officers Conference। ਹੁਣ ਹੋਇਆ ਇਹ ਕਿ ਵੀ ਉਹਨਾਂ ਨੇ ਸੁਪਰੀਮ ਕੋਰਟ ਨੇ ਆਪਣੇ ਕੋਲੀਜੀਅਮ ਨੂੰ ਜਿਵੇਂ ਉਹਨਾਂ ਦਾ ਪ੍ਰੋਸੈਸ ਹੈ ਉਹਨੂੰ ਲੈ ਕੇ ਉਹ ਆਪਣੀਆਂ ਅਪਾਇੰਟਮੈਂਟਸ ਭੇਜਦੇ ਨੇ, ਇਹਨਾਂ ਨੂੰ ਸਰਕਾਰ ਅਪਰੂਵ ਕਰਦੀ ਹੈ। ਹੁਣ ਸਰਕਾਰ ਵੜਨਾ ਚਾਹੁੰਦੀ, ਅਜੇ ਤਾਂ ਬਹੁਤ ਸਾਰੇ ਜੱਜ ਇਹਨਾਂ ਨੇ ਆਪਣੇ ਵਾੜ ਲਏ, ਲੇਕਿਨ ਉਹ ਅੱਗੋਂ ਵੀ ਕੰਟਰੋਲ ਲੈਣਾ ਚਾਹੁੰਦੇ ਨੇ। ਔਰ ਕੁਛ ਜਿਹੜੇ ਨੇ ਦੋਜ਼ ਹੂ ਗੋ ਬਾਈ ਦਾ ਬੁੱਕ, ਉਹਨਾਂ ਨੂੰ ਲੱਗਦਾ ਹੈ ਕਿ ਵੀ ਨਹੀਂ, ਇਹ ਜੁਡੀਸ਼ਰੀ ਦਾ ਇਹ ਜੁਰਿਸਡਿਕਸ਼ਨ ਜਿਹੜੀ ਹੈ ਉਹਦੇ 'ਚ ਸਰਕਾਰ ਦੀ ਦਖਲਅੰਦਾਜ਼ੀ ਨਹੀਂ ਹੋਣੀ ਚਾਹੀਦੀ। ਹੁਣ ਇੰਡੀਅਨ ਪਾਰਲੀਮੈਂਟ ਨੇ ਆਪਣੀ ਮੈਜੋਰਟੀ ਦੇ ਜ਼ੋਰ BJP ਨੇ ਇੱਕ ਕਰਵਾ ਲਿਆ ਕਿ ਜੀ ਉਹਦੇ ਫਾਈਨਲ ਅਥਾਰਟੀ ਗਵਰਨਮੈਂਟ ਕੋਲ ਹੋਏਗੀ। ਇਹ ਠੀਕ ਹੈ ਕਿ ਸੁਪਰੀਮ ਕੋਰਟ ਲਾਅ ਨਹੀਂ ਬਣਾਉਂਦਾ, ਅਮਰੀਕਾ 'ਚ ਵੀ ਸੁਪਰੀਮ ਕੋਰਟ ਲਾਅ ਨਹੀਂ ਬਣਾਉਂਦਾ, ਪਰ ਜਿਹੜਾ ਬਣਾਇਆ ਲਾਅ ਹੈ ਪਾਰਲੀਮੈਂਟ ਦਾ ਉਹ ਐਜ਼ ਪਰ ਕਨਸਟੀਟਿਊਸ਼ਨ ਹੈ ਕਿ ਨਹੀਂ, ਇਹ ਤਾਂ ਉਹ ਫੈਸਲਾ ਕਰਦਾ ਹੀ। ਸੁਪਰੀਮ ਕੋਰਟ ਕੈਨ ਸਟ੍ਰਾਈਕ ਡਾਊਨ ਦਾ ਲਾਅ। ਅਮਰੀਕਾ 'ਚ ਵੀ ਹੋਇਆ ਜੇ ਇਮੀਗ੍ਰੇਸ਼ਨ ਰਿਲੇਟਡ ਕੋਈ ਜਿਹੜਾ ਡਿਕਰੀ ਕਰਕੇ ਕਾਂਗਰਸ ਦੀ ਮੈਜੋਰਟੀ US ਕਾਂਗਰਸ ਸੈਨੇਟ ਪ੍ਰੈਜ਼ੀਡੈਂਟ ਨੇ ਵੀ ਕਰਤਾ ਹੈ, ਅਮਰੀਕਨ ਸੁਪਰੀਮ ਕੋਰਟ ਕਹਿੰਦਾ ਵੀ ਨੋ, ਇਟਸ ਅਗੇਂਸਟ ਦਾ ਫਸਟ ਅਮੈਂਡਮੈਂਟ ਔਰ ਇਟਸ ਅਗੇਂਸਟ ਦਾ ਕਨਸਟੀਟਿਊਸ਼ਨਲ ਅਮੈਂਡਮੈਂਟਸ ਔਰ ਇਟਸ ਅਗੇਂਸਟ ਜਿਹੜੇ ਬੇਸਿਕ ਰਾਈਟ ਸਿਟੀਜ਼ਨ ਨੂੰ ਦਿੱਤੇ ਹੋਏ ਨੇ। ਸੋ ਸੁਪਰੀਮ ਕੋਰਟ ਸਟ੍ਰਾਈਕ ਡਾਊਨ ਕਰਨ ਦਾ ਹੱਕ ਰੱਖਦਾ ਹੈ। ਸੋ ਜੁਡੀਸ਼ਰੀ ਨੂੰ ਅੱਗੋਂ ਨਕੇਲ ਪਾਉਣ ਲਈ ਜਾਂ ਪੂਰਾ ਹਿੰਦੂਤਵੀ ਬਣਾਉਣ ਲਈ ਜਿਹੜਾ ਲਾਅ ਇਹਨਾਂ ਦੀ ਪਾਰਲੀਮੈਂਟ ਨੇ ਬਣਾਇਆ ਉਹਨੂੰ ਸੁਪਰੀਮ ਕੋਰਟ ਨੇ ਸਟ੍ਰਾਈਕ ਡਾਊਨ ਕਰਤਾ। ਉਹਨੇ ਕਿਹਾ ਜੀ ਨਹੀਂ ਇਹਦੇ 'ਚ ਤੁਸੀਂ ਇੰਟਰਫੀਅਰ। ਹੁਣ ਇਹਦੇ 'ਤੇ ਉਹ ਚੀਕਾਂ ਮਾਰ ਰਹੇ ਨੇ ਔਰ ਇਹ ਜਿਹੜਾ ਵਾਈਸ ਪ੍ਰੈਜ਼ੀਡੈਂਟ ਕਹਿ ਰਿਹਾ
ਕਿ ਵੀ ਜੇ ਅਸੀਂ ਲਾਅ ਵੀ ਨਹੀਂ ਬਣਾ ਸਕਦੇ, ਲਾਅ ਬਣਾਇਆ ਤੇ ਉਹ ਤੋੜ ਦਿੱਤਾ ਹੈ, ਤੇ ਸਾਨੂੰ ਡੈਮੋਕ੍ਰੇਸੀ ਕੌਣ ਕਹੇਗਾ? ਅੱਗੇ ਤੁਹਾਨੂੰ ਸਾਰੇ ਡੈਮੋਕ੍ਰੇਸੀ, ਤੁਸੀਂ ਸਾਰੇ ਕੰਮ ਡੈਮੋਕ੍ਰੇਸੀ, ਰਾਦਰ ਇਹੀ ਡੈਮੋਕ੍ਰੇਸੀ ਹੈ। ਜੇ ਸੁਪਰੀਮ ਕੋਰਟ ਅੱਜ ਵੀ ਉੱਤੇ ਕੋਈ ਅਜੇ 2-4 ਹੋਣਗੇ ਜਿਹੜੇ ਘੱਟੋ ਘੱਟ ਕਾਣੇ ਨਹੀਂ ਕੀਤੇ ਹੋਏ, ਕਰਪਟ ਨਹੀਂ ਹੈਗੇ, ਜਿਨ੍ਹਾਂ ਨੇ ਇਹਨੂੰ ਸਟ੍ਰਾਈਕ ਡਾਊਨ ਕੀਤਾ। ਔਰ ਇਹ ਜਿਹੜਾ ਉਹਨੇ ਨੈਸ਼ਨਲ ਜੁਡੀਸ਼ੀਅਲ ਅਪਾਇੰਟਮੈਂਟ ਕਮਿਸ਼ਨ ਐਕਟ ਬਣਾਇਆ ਸੀ, ਅਪੈਸ ਕੋਰਟ ਨੇ ਕਿਹਾ, ਸੁਪਰੀਮ ਕੋਰਟ ਨੇ ਉਹਨੂੰ ਸਟ੍ਰਾਈਕ ਡਾਊਨ ਕਰਦਿਆਂ ਕਿਹਾ ਸੀ ਕਿ ਇਟ ਵਾਜ਼ ਏ ਸਿਨੇਰੀਓ ਪਰਹੈਪਸ ਅਨਪੈਰਲਡ ਇਨ ਦਾ ਡੈਮੋਕ੍ਰੈਟਿਕ ਹਿਸਟਰੀ ਆਫ ਦਾ ਵਰਲਡ। ਇਹ ਕਹਿ ਰਿਹਾ ਕਿ ਜੀ ਹੋ ਹੀ ਨਹੀਂ ਸਕਦਾ ਕਿ ਇਵੇਂ ਕੋਈ ਸਟ੍ਰਾਈਕ। ਅਮਰੀਕਾ 'ਚ 36 ਵਾਰ ਹੋਇਆ। ਸੁਪਰੀਮ ਕੋਰਟ ਨੇ ਕਿਹਾ ਵੀ ਨਹੀਂ, ਇਟਸ ਅਗੇਂਸਟ ਦਾ ਬੇਸਿਕ ਸਪਿਰਿਟ ਆਫ ਕਨਸਟੀਟਿਊਸ਼ਨ, ਅਗੇਂਸਟ ਦਾ ਬੇਸਿਕ ਰਾਈਟਸ, ਅਗੇਂਸਟ ਦਾ ਬੇਸਿਕ ਅਮੈਂਡਮੈਂਟ। ਔਰ ਇਸ ਧਾਨਕਰ ਦੇ ਇਸ ਬਿਆਨ ਦੇ ਉੱਤੇ ਈਵਨ ਕਾਂਗਰਸ ਨੇ ਵੀ ਲਾਈਨ ਸਖਤ ਲਈ ਹੈ। ਐਕਸਟਰਾordinary ਅਟੈਕ ਔਨ ਜੁਡੀਸ਼ਰੀ, ਕਾਂਗਰਸ ਔਨ ਵਾइस प्रेसिडेंट ਧਾਨਕਰਸ का ਸਵੰਡਾ ਭਾਰਤ ਕੇਸ ਵਰਡਿਕਟ ਰਿਮਾਰਕਸ। ਔਰ ਉਹਦੇ 'ਚ ਉਹਨਾਂ ਨੇ, ਕਾਂਗਰਸ ਨੇ ਇਹ ਕਿਹਾ ਕਿ ਵੀ ਇਹ ਜਿਹੜਾ 1993 ਕੈਸਾਵੰਦਾ ਭਾਰਤੀ ਕੇਸ ਵਰਡਿਕਟ ਸੀ, ਜਿਹਦੇ ਤੇ ਉਹਨੇ ਫਿਰ ਜਦੋਂ ਇਹ ਕ੍ਰਿਟਿਸਾਈਜ਼ ਕੀਤਾ, ਉਹਨੇ ਕੁਝ ਵਰਡਿਕਟ ਵੀ ਨਿਕਾਇਆ ਦਿੱਤਾ ਜੀ ਇਹ ਵੀ ਸੁਪਰੀਮ ਕੋਰਟ ਦਾ ਗਲਤ ਸੀ, ਇਹ ਵੀ ਗਲਤ ਸੀ। ਤੇ ਉਹਦੇ 'ਚ ਉਹਨਾਂ ਨੇ ਕਿਹਾ ਕਿ ਵੀ ਇਹ ਇਸਕੇ ਜੈਰਾਮ ਰਮੇਸ਼ ਹੈ ਕਾਂਗਰਸ ਦਾ ਜਨਰਲ ਸੈਕਟਰੀ, ਉਹਨੇ ਕਿਹਾ ਜੀ ਇਨ ਮਾਈ 18 years as a MP, I have never heard anyone criticize the 1973 ਕੇਸ਼ਵਾਨੰਦਾ ਭਾਰਤੀ ਜਜਮੈਂਟ ਆਫ ਸੁਪਰੀਮ ਕੋਰਟ। ਉਹਨੇ ਕਿਹਾ ਜੀ ਸਾਰੇ ਦੇ ਸਾਰੇ ਜਿਹੜੇ ਬੀਜੇਪੀ ਦੇ ਆਪਣੇ ਲਿਊਮਿਨਰੀ ਸੀ, ਅਰੁਣ ਜੇਤਲੀ ਔਰ ਜਿਹੜਾ ਰਾਜ ਸਭਾ ਦਾ ਚੇਅਰਮੈਨ ਵੀ ਰਿਹਾ, ਔਰ ਉਹਨੇ ਕਿਹਾ ਜੀ ਦਿਸ ਇਜ਼ ਐਨ ਐਕਸਟਰਾordinary ਅਟੈਕ ਔਨ ਦਾ ਜੁਡੀਸ਼ਰੀ। ਸੋ ਇਹ ਇਸ ਤੋਂ ਇਹ ਅੰਦਾਜ਼ਾ ਹੋ ਸਕਦਾ ਕਿ ਵੀ ਇਹਨਾਂ ਦੀ ਫਰਸਟ੍ਰੇਸ਼ਨ ਇੰਨੀ ਜ਼ਿਆਦਾ ਹੋ ਰਹੀ ਹੈ ਕਿ ਵੀ ਇਹ ਉਹ ਜਿਹੜਾ ਇਹਨਾਂ ਦੀ ਟਾਰਗੇਟਡ ਡੇਟ ਸੀ ਕਿ ਜੀ ਅਸੀਂ ਤਾਂ 2020 ਤੱਕ ਜਿਹੜਾ ਉਹ ਮਨੂ ਸਮ੍ਰਿਤੀ ਲਾਗੂ ਕਰ ਦੇਣੀ, ਹਰ ਇੱਕ ਨੂੰ ਹਿੰਦੂ ਬਣਾ ਦੇਣਾ। ਹੁਣ ਕਿਉਂਕਿ ਇੱਕ ਟਰਮ ਹੋਰ 2024 ਤੱਕ ਇਹਨਾਂ ਨੂੰ ਵੇਟ ਕਰਨਾ ਪਏਗਾ, ਸੋ ਉਹਨਾਂ ਨੂੰ ਲੱਗ ਰਿਹਾ ਵੀ ਬਾਕੀ ਅਸੀਂ ਸਾਰੇ ਪੱਧਰੇ ਕਰ ਦਿੱਤੇ ਨੇ। ਦੋਨੋਂ ਹਾਊਸਿਸ, ਰਾਜ ਸਭਾ 'ਚ ਵੀ ਆਲਮੋਸਟ ਮੈਜੋਰਿਟੀ ਲੈ ਲਈ, ਲੋਕ ਸਭਾ ਤਾਂ ਹੈ ਹੀ ਹੈ, ਮੀਡੀਆ ਸਾਰਾ ਕੰਟਰੋਲ ਹੈ, ਡਰਾ ਲਿਆ, ਮੁਸਲਮਾਨਾਂ ਨੂੰ ਵੀ ਭਜਾ ਲਿਆ। ਜਿਵੇਂ ਕੱਲ ਅਸੀਂ ਮੋਹਨ ਭਾਗਵਤ ਦਾ ਡਿਸਕਸ ਕੀਤਾ ਸੀ ਕਿ ਉਹਨੇ ਕਿਹਾ ਕਿ ਜੀ ਹੁਣ ਜਿਹੜਾ ਉਹ ਲੜਾਈ ਰੋਕੋ, ਆਲਰੇਡੀ ਅਸੀਂ 1000 ਸਾਲ ਦੀ ਬੈਟਲ ਜਿੱਤ ਲਈ ਹੋਈ ਹੈ, ਹੁਣ ਇਹਨਾਂ ਨੂੰ ਜਿਹੜਾ, ਔਰ ਅਸੀਂ ਕਿਹਾ ਸੀ ਕਿ ਇੱਕ ਡਿਸੈਪਟਿਵ ਪਲੋਏ ਹੈ, ਜਿਸ ਬਾਰੇ ਮੱਝ 'ਚ ਅਕਸਰ ਕਿਹਾ ਜਾਂਦਾ ਕਿ ਵਸਾ ਕੇ ਮਾਰਿਆ, ਕਿ ਤੁਸੀਂ ਇੱਕ ਟਰਸਟ ਕ੍ਰੀਏਟ ਕਰੋ ਤੇ ਫਿਰ ਮਾਰੋ। ਲੇਕਿਨ ਇਹ ਵਾइस ਪ੍ਰੈਜ਼ੀਡੈਂਟ ਦਾ ਇਸ ਲੈਵਲ ਦਾ ਬਿਆਨ, ਜਿਹਦੇ 'ਚ ਉਹ ਆਪਣੇ ਹੀ ਸੁਪਰੀਮ ਕੋਰਟ ਦੇ ਜਿਹੜੇ ਫੈਸਲੇ ਨੇ ਉਹਨਾਂ ਦੀਆਂ ਧੱਜੀਆਂ ਉਡਾ ਰਿਹਾ, ਔਰ ਉਹਨਾਂ ਨੂੰ ਕਹਿ ਰਿਹਾ ਕਿ ਜੀ ਇਹ ਤਾਂ ਦੁਨੀਆ ਕਹੇਗੀ ਡੈਮੋਕ੍ਰੇਸੀ ਨਹੀਂ ਹੈ, ਅਸੀਂ ਲਾਅ ਬਣਾਇਆ, ਸੁਪਰੀਮ ਕੋਰਟ ਨੇ ਤੋੜਤਾ। ਰਾਦਰ ਬਿਲਕੁਲ ਇਸ ਦੇ ਉਲਟ ਇਹੀ ਅਜੇ ਥੋੜੀ ਜਿਹੀ ਜੇ ਬਿਊਟੀ ਕਹਿਣਾ ਹੋਏ ਤਾਂ ਬਚਿਆ ਹੋਏਗਾ ਕਿ ਸੁਪਰੀਮ ਕੋਰਟ 'ਚ ਕੋਈ ਇੱਕ ਅੱਧਾ ਇਸ ਕਿਸਮ ਦਾ ਜਦੋਂ ਐਕਟ ਕਰ ਦਿੰਦੇ ਨੇ ਤੇ ਲੋਕਾਂ ਨੂੰ ਵੀ ਲੱਗਣ ਲੱਗ ਜਾਂਦਾ ਹੈ ਕਿ ਵੀ ਸ਼ਾਇਦ ਜਸਟਿਸ ਨਿਕਲੇ, ਪਰ ਹੈ ਉੱਥੇ ਹੁਣ ਬਹੁਤਾ ਕੁਝ ਕੱਢਣ ਪਾਉਣ ਨੂੰ ਨਹੀਂ ਹੈ। ਜੀ ਡਾਕਟਰ ਸਾਹਿਬ, ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸੋ ਇੱਥੇ ਲੈਣ ਬ੍ਰੇਕ। ਵਿਊਅਰਸ, ਤੁਸੀਂ ਕਿਤੇ ਨਹੀਂ ਜਾਣਾ, ਮਿਲਦੇ ਹਾਂ ਆਫਟਰ ਦਿਸ ਸ਼ਾਰਟ ਬ੍ਰੇਕ।